ਅੱਛਾ ਰਮਨ ਜੀ, ਇੱਕ ਚੀਜ਼ ਅੰਡਰਸਟੈਂਡ ਕਰਾਇਓ ਕਰਨ ਦੀ, ਜਾਂ ਇਹਨੂੰ ਵਿਸਥਾਰ ਚ ਥੋੜਾ ਐਕਸਪਲੇਨ ਕਰਿਓ। ਜਿੱਦਾਂ ਇਹ ਅਕਸਰ ਖਿੱਚ ਕੇ ਲਾਉਣਾ ਲੋੜੇ ਦਾ ਕੀ ਮਤਲਬ, ਕਿੱਦਾਂ ਹੁੰਦਾ ਕਿ ਸ਼ਿਪਰ ਅੱਗੇ ਫਿਰ ਰਿਜੈਕਟ ਕਰ ਦਿੰਦਾ ਹੈ? ਕੀ ਉਹ ਅੰਡਰਸਟੈਂਡ ਨਹੀਂ ਕਰਦਾ ਵੀ ਆਵਰ ਆਫ ਸਰਵਿਸ ਦਾ ਕੋਈ ਮਤਲਬ ਹੈਗਾ ਆ, ਵੀ ਉਹ ਚੀਜ਼ ਇਦਾਂ ਪੂਰੀ ਨਹੀਂ ਹੋ ਸਕਦੀ? ਕਿ ਜਾਂ ਫਿਰ ਇਹਦੇ ਵਿੱਚ ਇਹ ਐਂਗਲ ਆ ਵੀ ਟੀਮ ਦਾ ਲੋਡ ਸਿੰਗਲ ਬੰਦੇ ਤੋਂ ਲਵਾਇਆ ਜਾ ਰਿਹਾ ਹੁੰਦਾ? ਸੋ ਮਤਲਬ ਕੀ ਇਹਦੇ ਵਿੱਚ ਜਿਹੜਾ ਖਿੱਚ ਕੇ ਲੋਡ ਲਾਉਣ ਵਾਲਾ ਮਤਲਬ ਕੀ ਬਣ ਜਾਂਦਾ ਹੈ? ਦੇਖੋ, ਇਹਦੇ ਚ ਬਹੁਤ ਫੈਕਟਰ ਕੰਮ ਕਰਦੇ ਆ। ਇਹਦੇ ਵਿੱਚ ਇਸ ਹਮਾਮ ਦੇ ਵਿੱਚ ਸਾਰੇ ਇੱਕੋ ਥਾਂ ਤੇ ਹੀ ਆ, ਠੀਕ ਸੋ ਹੈ ਜੀ। ਸਾਰੇ ਹੀ ਗਲਤ ਆ। ਚਾਹੇ ਉਹ ਸ਼ਿਪਰ ਲੈ ਲਓ, ਚਾਹੇ ਉਹ ਬ੍ਰੋਕਰ ਲੈ ਲਓ, ਚਾਹੇ ਉਹ ਕੈਰੀਅਰ ਲੈ ਲਓ, ਚਾਹੇ ਉਹ ਡਰਾਈਵਰ ਲੈ ਲਓ, ਚਾਹੇ ਉਹ ਰਿਸੀਵਰ ਲੈ ਲਓ। ਹਰ ਇੱਕ ਬੰਦਾ ਇਸ ਚੀਜ਼ 'ਚ ਕਿਤੇ ਨਾ ਕਿਤੇ ਆਪਣੀ ਗਲਤੀ ਦੇ ਪਿੱਛੋਂ ਇਨਵੋਲਵ ਹੈਗਾ। ਵੀ ਦੂਜੇ ਤੇ ਭਾਰ ਸੁੱਟ ਦੇਣਾ ਉਹਨਾਂ ਨੇ, ਮਤਲਬ ਇਹ ਹਾਂਜੀ, ਹੋਏਗਾ। ਬਿਲਕੁਲ ਬਿਲਕੁਲ। ਹੁਣ ਜੇ ਇੱਥੇ ਕੈਲੀਫੋਰਨੀਆ ਦੇ ਵਿੱਚ ਰੀਫਰ ਦਾ ਲੋਡ ਹੈਗਾ, ਹੁਣ ਜੇ ਰੀਫਰ ਦਾ ਲੋਡ ਆ ਤੁਹਾਡੀ, ਹੁਣ ਕਈ ਐਸੀਆਂ ਫਸਲਾਂ ਹੈਗੀਆਂ ਜਿਹੜੀਆਂ ਕਿ ਉਹ ਟਰੱਕ ਆਰਡਰ ਕਰ ਲੈਂਦੀਆਂ ਸਲੀਨਸ ਦੇ ਵਿੱਚ ਉਹ ਕੰਪਨੀਆਂ, ਲੇਕਿਨ ਉਹ ਫਸਲ ਅਜੇ ਕੱਟ ਕੇ ਠੰਡੀ ਹੋ ਕੇ ਆਈ ਨਹੀਂ ਹੁੰਦੀ, ਡਾਕ ਤੇ ਨਹੀਂ ਆਈ ਹੁੰਦੀ, ਸੋ ਟਰੱਕ ਵੇਟ ਕਰਦਾ, ਟਰੱਕ ਦੇ ਆਵਰਸ ਲੂਜ਼ ਹੋ ਜਾਂਦੇ ਆ। ਠੀਕ ਆ, ਉਸ ਤੋਂ ਬਾਅਦ ਜਦੋਂ ਉਹ ਟਰੱਕ ਤੇ ਲੋਡ ਕਰਦੇ ਆ, ਉਹ ਫਿਰ ਉੱਥੇ ਤੁਹਾਨੂੰ ਪਤਾ ਕਿ ਟਰੱਕ ਗਿਆ ਸੀਗਾ, ਉਹਨੇ ਆਪਣਾ ਸਕੈਜੂਲ ਕੀਤਾ ਸੀਗਾ, ਜੇ ਉਹ 8 ਘੰਟੇ ਉੱਥੇ ਵੇਟ ਕਰ ਰਿਹਾ ਤੇ ਉਹ 8 ਘੰਟੇ ਹੁਣ ਉਹਨੂੰ ਐਂ ਲੱਗਦਾ ਵੀ ਅੱਛਾ, ਟਰੱਕ ਵਾਲੇ ਨੂੰ ਇਹ ਲੱਗਦਾ ਵੀ ਮੈਂ ਇਹ 8 ਘੰਟੇ ਐਡਜਸਟ ਕਿੱਦਾਂ ਕਰਾਂ, ਵੀ ਮੈਂ ਇੱਥੇ ਬੈਠਾ ਰਿਹਾ ਆਣ ਕੇ, ਮੈਂ ਇਹਨੂੰ ਕਿੱਦਾਂ ਗੇਨ ਕਰਾਂ। ਠੀਕ ਆ, ਉੱਥੇ ਉਹ ਫਿਰ ELD ਨਾਲ ਛੇੜਖਾਨੀ ਹੋ ਜਾਂਦੀ ਆ। ਠੀਕ ਆ, ਹੁਣ ਬ੍ਰੋਕਰ ਬ੍ਰੋਕਰ ਇੱਥੇ ਕਿੱਥੇ ਪਲੇ ਕਰਦਾ ਹੈ ਕਿ ਬ੍ਰੋਕਰ ਕੋਲ ਲੋਡ ਆਇਆ, ਬ੍ਰੋਕਰ ਟਰਾਈ ਕਰਦਾ ਰਿਹਾ ਵੀ ਮੈਂ ਘੱਟ 'ਚ ਕਵਰ ਕਰ ਲਾਂ, ਘੱਟ 'ਚ ਕਵਰ ਕਰ ਲਾਂ। ਠੀਕ ਆ, ਬ੍ਰੋਕਰ ਕੋਲ ਲੋਡ ਕਵਰ ਨਹੀਂ ਹੋਇਆ, ਅਲਟੀਮੇਟਲੀ ਐਂਡ ਦੇ ਆਣ ਕੇ ਬ੍ਰੋਕਰ ਨੇ ਥੋੜੇ ਵੱਧ ਪੈਸੇ ਦੇ ਕੇ ਲੋਡ ਕਰਾਇਆ, ਪਰ ਹੁਣ ਉੱਥੇ ਉਹਨੂੰ ਉਹ ਟਾਈਮ ਲੂਜ਼ ਹੋ ਗਿਆ ਜਿਹੜਾ ਕਿ ਟਾਈਮ ਉਹਨੇ ਵੇਟ ਕੀਤਾ ਲੋਡ ਸਸਤੇ 'ਚ ਕਰਾਉਣ ਲਈ। ਉਹਨੇ ਵੀ ਉਹ ਜਿਹੜਾ ਟਾਈਮ ਆ ਉਹ ਕਿਤੇ ਨਾ ਕਿਤੇ ਰਿਕਵਰ ਕਰਨਾ, ਉਹਨੇ ਫਿਰ ਕੁਛ ਨਾ ਕੁਛ ਪੁਸ਼ ਕਰਨਾ। ਠੀਕ ਆ, ਉਸ ਤੋਂ ਬਾਅਦ ਫਿਰ ਆ ਗਿਆ ਕੈਰੀਅਰ ਕੋਲ ਲੋਡ ਆ ਗਿਆ। ਕੈਰੀਅਰ ਨੂੰ ਕਈ ਵਾਰੀ ਤਾਂ ਡਰਾਈਵਰ ਟਾਈਮ ਤੇ ਮਿਲ ਜਾਂਦਾ, ਕਈ ਵਾਰੀ ਡਰਾਈਵਰ ਉਹਦੇ ਕੋਲ ਅੱਗੇ ਪਿੱਛੇ ਹੋ ਜਾਂਦਾ। ਠੀਕ ਆ, ਡਰਾਈਵਰ ਅੱਗੇ ਪਿੱਛੇ ਹੋ ਗਿਆ, ਡਰਾਈਵਰ ਨਹੀਂ ਟਾਈਮ ਤੇ ਲੱਗਾ, ਨਹੀਂ ਪ੍ਰੋਬਲਮ ਪਈ, ਨਹੀਂ ਆਇਆ ਡਰਾਈਵਰ, ਨਹੀਂ ਕੁਛ ਵੀ ਰੀਜ਼ਨ ਲੈ ਲਓ, ਕੈਰੀਅਰ ਕੋਲੋਂ ਡਿਲੇ ਹੋ ਗਿਆ। ਸੋ ਜਦੋਂ ਇਹ ਸ਼ਿਪਰ ਜਿਹੜਾ ਆ ਉਹ ਡਿਲੀਵਰੀ ਟਾਈਮ ਦਿੰਦਾ ਆ ਕੈਰੀਅਰ ਨੂੰ ਵੀ ਭਾਈ ਇਹ ਸ਼ਾਮ ਨੂੰ ਇਹ 5 ਵਜੇ ਲੋਡ ਲੱਥਣਾ ਆ। ਠੀਕ ਆ, ਉਹ ਜਦੋਂ ਸ਼ਿਪਰ ਜਿਹੜਾ ਆ ਉਹ ਬ੍ਰੋਕਰ ਨੂੰ ਲੋਡ ਦਿੰਦਾ, ਉਹ ਕਹਿੰਦਾ ਵੀ 5 ਵਜੇ ਲੱਥਣਾ, ਬ੍ਰੋਕਰ ਜਦੋਂ ਅੱਗੇ ਕੈਰੀਅਰ ਨੂੰ ਦੱਸਦਾ, ਕੈਰੀਅਰ ਨੂੰ ਕਹਿੰਦਾ ਵੀ 3 ਵਜੇ ਲੱਥਣਾ। ਠੀਕ ਆ, ਕੈਰੀਅਰ ਗਾਂ ਡਰਾਈਵਰ ਨੂੰ ਦੱਸਦਾ 1 ਵਜੇ ਲੱਥਣਾ। ਠੀਕ ਆ, ਹੁਣ ਕਈ ਵਾਰੀ ਤਾਂ ਉਹ ਡਰਾਈਵਰ ਸਿਆਣਾ ਆ, ਉਹ 1 ਵਜੇ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਉਹ ਕਹਿੰਦਾ ਭਾਜੀ ਤੁਸੀਂ ਮੈਨੂੰ ਐਵੇਂ ਭਜਾ ਕੇ ਮਾਰਦਾ, ਮੇਰੀ ਡਿਲੀਵਰੀ ਤਾਂ 5 ਵਜੇ ਦੀ ਹੈ ਇੱਥੇ। ਠੀਕ ਆ, ਹੁਣ ਕਈ ਵਾਰੀ ਉਹੀ ਡਰਾਈਵਰ ਜਿਹੜਾ ਆ ਉਹੀ ਕਿਉਂ ਹਰ ਇੱਕ ਬੰਦਾ ਆਪਣੇ ਆਪ ਨੂੰ ਸੇਵ ਕਰਨ ਦਾ ਮਾਰਾ ਕੁਛ ਨਾ ਕੁਛ ਘੰਟੇ ਵਿੱਚ ਪਾਈ ਜਾਂਦਾ ਆ। ਕਈ ਡਰਾਈਵਰ ਤਾਂ ਟਾਈਮ ਤੇ ਪਹੁੰਚ ਜਾਂਦੇ ਆ ਤੇ ਉਹ ਆਹ ਗੱਲ ਸੁਣ ਲੈਂਦੇ ਆ, ਕਈ ਡਰਾਈਵਰ ਫਿਰ ਜਿਹੜੇ ਆ ਉਹ ਲੇਟ ਹੁੰਦੇ ਉੱਥੇ ਤੱਕ ਪਹੁੰਚਦੇ ਆ। ਤੇ ਇੱਥੇ ਡਰਾਈਵਰ ਦੀ ਵੀ ਆ ਜਾਂਦੀ ਕਈ ਵਾਰੀ। ਹੁਣ ਡਰਾਈਵਰ ਵੀ ਕਈ ਵਾਰੀ ਅਸੀਂ ਦੇਖੇ ਆ ਕਿ ਜਦੋਂ ਕੈਲੀਫੋਰਨੀਆ ਤੋਂ ਲੋਡ ਚੱਕਦੇ ਆ, ਕੈਲੀਫੋਰਨੀਆ ਦੇ ਵਿੱਚ ਉਹ ਕਈ ਵਾਰੀ ਪ੍ਰੋਗਰਾਮ ਹੁੰਦਾ, ਕੁਛ ਨਾ ਕੁਛ ਆਹ ਹੋ ਗਿਆ, ਕੁਛ ਨਾ ਕੁਛ ਉਹ ਹੋ ਗਿਆ, ਘਰ ਦਾ ਕੰਮ ਆ ਕਰਨ ਵਾਲਾ, ਉਹ ਕਹੇ ਚੱਲ ਅੱਜ ਸ਼ਾਮ ਨੂੰ ਛੱਡ ਪਰੇ, ਕੱਲ ਸਵੇਰੇ ਤੁਰਾਂਗੇ। ਸੋ ਉਹ ਜਿਹੜੀ ਟਾਈਮ ਵਿੱਚ ਮਿਸ ਕਰ ਜਾਂਦੇ ਆ, ਉਹ ਫਿਰ ਕਿਤੇ ਨਾ ਕਿਤੇ ਉਹਨਾਂ ਨੇ ਰਿਕਵਰ ਕਰਨਾ ਹੁੰਦਾ। ਸੋ ਅਲਟੀਮੇਟਲੀ ਹਰੇਕ ਹੀ ਬੰਦਾ ਜਿਹੜਾ ਹੈ ਨਾ, ਜੇ ਆਪਾਂ ਇੱਕ ਗੱਲ ਕਹੀਏ ਵੀ ਇਕੱਲਾ ਡਰਾਈਵਰੀ ਵਿੱਚ ਜ਼ਿੰਮੇਵਾਰ ਆ ਜਾਂ ਕੈਰੀਅਰ ਹੀ ਜ਼ਿੰਮੇਵਾਰ ਆ, ਇਹ 'ਚ ਸਾਰੇ ਜ਼ਿੰਮੇਵਾਰ ਹੁੰਦੇ, ਕਿਤੇ ਨਾ ਕਿਤੇ ਸਾਰਿਆਂ ਦਾ ਥੋੜਾ ਬਹੁਤ ਹਿੱਸਾ ਹੁੰਦਾ, ਨਾਟ ਕਿ ਇੱਕ ਬੰਦੇ ਦਾ ਇਹਦੇ 'ਚ ਪ੍ਰੋਬਲਮ ਆ। ਪਰ ਹਾਂ, ਇੱਥੇ ਸਾਰਾ ਕੁਛ ਆਣ ਕੇ ਰਾਜ ਕਰਨ ਕਿਹੜੇ ਬੰਦੇ ਤੇ ਸਾਰਾ ਜਿਹੜਾ ਪ੍ਰੈਸ਼ਰ ਪੈਂਦਾ, ਉਹ ਪੈਂਦਾ ਡਰਾਈਵਰ ਤੇ ਐਂਡ ਜੋ ਉਹ ਚਲਾ ਰਿਹਾ ਹੈ ਉਹ ਸਾਰੀ ਚੀਜ਼। ਡਰਾਈਵਰ ਦੇ ਪ੍ਰੈਸ਼ਰ ਦੀ ਹੁਣ ਮੈਂ ਗੱਲ ਦੱਸ ਦਿਆਂ। ਅਸੀਂ ਸਾਡੇ ਆਫਿਸ 'ਚ ਅਸੀਂ ਮੈਡੀਕਲ ਕਰਦੇ ਹੈਗੇ ਆ। ਜੀ ਜੀ। ਅੱਜ ਦੀ ਤਰੀਕ 'ਚ ਰੁਝਾਨ ਦੇਖਿਆ ਜਾ ਰਿਹਾ ਕਿ ਸਾਡੇ ਯੰਗ ਡਰਾਈਵਰ ਆ ਰਹੇ ਆ ਜੀ, ਜਿਨ੍ਹਾਂ ਦਾ BP ਜਿਹੜਾ 130 190 ਤੇ ਚੜਿਆ ਪਿਆ, ਜਿਨ੍ਹਾਂ ਦੀ ਹਾਈਪਰਟੈਂਸ਼ਨ, ਸ਼ੂਗਰ ਲੈਵਲ ਜਿਹੜੀ ਆ ਉਹ ਹਾਈਐਸਟ 200 ਦੇ ਲਾਗੇ ਚਲੀ ਗਈ ਆ, ਔਰ ਉਹ ਯੰਗ ਹੈਗੇ ਮੁੰਡੇ, ਔਰ ਉਹਨਾਂ ਨੂੰ ਪਤਾ ਤੱਕ ਨਹੀਂ ਹੈਗਾ ਕਿ ਮੇਰੀ ਲਾਈਫ ਦੇ ਵਿੱਚ ਆਹ ਹੋ ਰਿਹਾ ਹੈਗਾ। ਔਰ ਕਈ ਜਿਹੜੇ ਇਹ ਚੀਜ਼ਾਂ ਹੈਗੀਆਂ, ਇਹ ਰੀਅਲੀ ਤੁਹਾਡੀ ਮੈਂਟਲ ਸਟੇਟ ਤੇ ਤੁਹਾਡੀ ਸਿਹਤ ਦੇ ਉੱਤੇ, ਜਿਹਨੂੰ ਕਹਿ ਲਓ ਵੀ ਮਤਲਬ ਕਿ 100% ਤੁਹਾਡੀ ਸਿਹਤ ਦਾ ਸੱਤਿਆਨਾਸ਼ ਕਰ ਰਹੀ ਹੈ ਇਹ ਚੀਜ਼। ਜੇ ਤੁਸੀਂ ਦੇਖੋ, ਜਿੱਥੇ ਤੁਹਾਨੂੰ ਇੱਕ ਲੀਗਲੀ 11 ਘੰਟੇ ਟਰੱਕ ਚਲਾਉਣ ਦਾ, 3 ਘੰਟੇ ਤੁਹਾਨੂੰ ਬ੍ਰੇਕਸ ਦਾ ਤੇ 10 ਘੰਟੇ ਸੌਣ ਦਾ ਲਾ ਕੇ 24 ਘੰਟਿਆਂ 'ਚ ਦਿੱਤਾ, ਤੇ ਜੇ ਉੱਥੇ ਤੁਸੀਂ 18 ਘੰਟੇ ਟਰੱਕ ਚਲਾਉਣਾ ਤੇ 18 ਘੰਟਿਆਂ ਤੋਂ ਬਾਅਦ ਤੁਸੀਂ ਮੁੜ ਕੇ ਕਿੰਨਾ ਕੁ ਤੁਸੀਂ ਆਰਾਮ ਕਰ ਲਓਗੇ ਤੇ ਕਿੰਨਾ ਕੁ ਤੁਸੀਂ ਆਪਣੀਆਂ ਬ੍ਰੇਕਸ ਲੈ ਲਓਗੇ, ਨਹਾ ਧੋ ਲਓਗੇ। ਸੋ ਇਸ ਕਰਕੇ ਮੇਰਾ
ਸਾਰੇ ਡਰਾਈਵਰ ਭਰਾਵਾਂ ਨੂੰ, ਜਿਹੜੀ ਡਰਾਈਵਰ ਕਮਿਊਨਿਟੀ ਹੈਗੀ ਆ, ਉਹਨਾਂ ਸਾਰਿਆਂ ਨੂੰ ਇਹ ਰਿਕੁਐਸਟ ਆ ਕਿ ਪਲੀਜ਼ ਇਹ ਤੁਹਾਡੀ ਸਿਹਤ ਦਾ ਮਸਲਾ ਆ। ਅਸੀਂ ਇਸ ਵੇਲੇ ਰੁਝਾਨ ਦੇਖ ਰਹੇ ਹਾਂ ਕਿ ਜਿੰਨੇ ਵੀ ਡਰਾਈਵਰ ਔਰ ਸਾਡੇ ਕੋਲ ਔਰ ਰਾਜਕਰਨ, ਇਹ ਹੈਰਾਨੀ ਵਾਲੀ ਗੱਲ ਆ, ਇਹ ਇੱਕ ਟ੍ਰੈਂਡ ਆ ਸਾਡੇ ਕੋਲ ਜਿੰਨੇ ਗੋਰੇ ਆ ਰਹੇ ਆ, 올ਡ ਏਜ ਗੋਰੇ ਆ ਰਹੇ ਆ, 65 ਸਾਲਾਂ ਦੇ ਗੋਰੇ ਆ ਰਹੇ ਆ, 40 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ, ਪਰਫੈਕਟ ਉਹਨਾਂ ਦਾ BP ਆ, ਪਰਫੈਕਟ ਸਾਰਾ ਕੁਛ ਆ, ਕੋਈ ਪ੍ਰੋਬਲਮ ਨਹੀਂ ਗੀ। ਉਹ ਆਉਂਦੇ ਆ, ਹੱਸਦੇ ਖੇਡਦੇ ਆ, ਦੱਸਦੇ ਆ ਵੀ ਅਸੀਂ ਬੜੀ ਵਧੀਆ ਢੰਗ ਨਾਲ ਚਲਾ ਰਹੇ ਆ, ਸਾਰਾ ਕੁਝ ਕਰ ਰਹੇ ਆ। ਸਾਡੇ ਬੰਦੇ 2-3 ਸਾਲ ਤੋਂ ਟਰੱਕ ਚਲਾ ਰਹੇ ਆ ਔਰ ਉਹਨਾਂ ਦੀ ਪੈਨਸ਼ਨਾਂ ਹੀ ਜਾਲੀਆਂ ਆਪਣੇ ਸਿਰ ਤੇ ਸਾਰੀਆਂ, ਐਵੇਂ ਮੋਢਿਆਂ ਨੂੰ ਭਾਰ ਲੱਗੀ ਫਿਰਦੇ ਆ। ਵਰਲਡ ਹੈਲਥ ਦੇ ਨਾਲ ਬੰਦੇ ਮੈਂ ਦੇਖ ਰਿਹਾ ਹੈਗਾ ਇਸ ਵੇਲੇ, ਔਰ ਇਹ ਇੱਕ ਬਹੁਤ ਵੱਡੀ ਅਲਾਰਮਿੰਗ ਸਿਚੁਏਸ਼ਨ ਹੈਗੀ ਆ ਕਿ ਸਾਡੀ ਜਿਹੜੀ ਕਮਿਊਨਿਟੀ ਆ, ਉਹਨਾਂ ਨੂੰ ਆਪਣੀ ਹੈਲਥ ਹਲ ਤਾਂ ਬਿਲਕੁਲ ਹੀ ਧਿਆਨ ਨਹੀਂ ਹੈਗਾ। ਹੈਲਥ ਹਲ ਧਿਆਨ ਮਾਇਆ ਅੱਗੇ ਕੀਤੀ ਹੈ ਨਾ, ਦੇਖੋ ਜੀ, ਲਾਲਚ ਜਦੋਂ ਅੱਗੇ ਹੋ ਜਾਂਦਾ ਫਿਰ ਉਹ ਸਾਰੀਆਂ ਚੀਜ਼ਾਂ ਬੰਦਾ ਪਿੱਛੇ ਕਰ ਲੈਂਦਾ ਤੇ ਉੱਥੇ ਫਿਰ ਨੁਕਸਾਨ ਤੇ ਉੱਤੇ ਨੁਕਸਾਨ ਹੀ ਚੜਦਾ ਹੁੰਦਾ ਜੀ। ਕੁਛ